ਅੱਜ ਦੀਆਂ ਖਬਰਾਂ ਵੱਲ ਚੱਲੀਏ, ਜਿੱਥੇ ਇੱਕ ਪਾਸੇ ਈਰਾਨ ਤੇ ਅਮਰੀਕਾ ਜਿਹੜੇ ਫਸੇ ਹੋਏ ਹੈਗੇ, ਜੰਗ ਲੱਗੀ ਹੋਈ ਆ ਤੇ ਉੱਥੇ ਅੱਜ ਯੂਐਸ ਦੇ ਜਿਹੜੇ ਨੇਵੀ ਸੈਕਟਰੀ ਆ ਫੀਲਨ, ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈਗੀ ਆ। ਡਿਫੈਂਸ ਸੈਕਟਰੀ ਪੀਟ ਹੈਗਸਥ ਉਹਨਾਂ ਨੇ ਇਹ ਦੱਸਿਆ ਹੈ ਵੀ ਫੀਲਨ ਨੂੰ ਰਿਜ਼ਾਈਨ ਕਰਨਾ ਚਾਹੀਦਾ ਹੈਗਾ ਇਮੀਡੀਏਟਲੀ, ਨਹੀਂ ਤਾਂ ਉਹਨੂੰ ਫਾਇਰ ਕੀਤਾ ਜਾਊਗਾ। ਦੋ ਸੋਰਸਿਸ ਕਹਿੰਦੇ ਫੈਮਿਲੀਅਰ ਵਿਦ ਦ ਮੈਟਰ ਇਹ ਦੱਸ ਰਹੇ ਹੈਗੇ ਆ। ਪੈਂਟਾਗਨ ਦੇ ਮੁਤਾਬਕ ਵੀ 6 ਸੋਰਸਿਸ CNN ਨੂੰ ਦੱਸ ਰਹੇ ਹੈਗੇ ਆ ਵੀ ਜੋ ਨੇਵੀ ਸੈਕਟਰੀ ਆ ਜੌਨ ਫੀਲਨ, ਉਹ ਰਿਜ਼ਾਈਨ ਕਰਨ ਜਾ ਰਹੇ ਹੈਗੇ ਇਮੀਡੀਏਟਲੀ। ਸੋ ਔਨ ਬਿਹਾਫ ਆਫ ਸੈਕਟਰੀ ਆਫ ਵਾਰ ਤੇ ਡਿਪਟੀ ਸੈਕਟਰੀ ਆਫ ਵਾਰ, ਤੇ ਕਹਿੰਦੇ ਵੀ ਅਸੀਂ ਸੈਕਟਰੀ ਫੀਲਨ ਦੀਆਂ ਸਰਵਿਸਿਜ਼ ਦੇ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ, ਪਰ ਹੁਣ ਉਹਨਾਂ ਨੂੰ ਜਿਹੜਾ ਆ ਛੱਡ ਕੇ ਜਾਣਾ ਪੈਣਾ ਹੈਗਾ ਆ। ਇਹ ਉਸ ਟਾਈਮ ਆ ਜਿਸ ਟਾਈਮ ਦੇ ਉੱਤੇ ਅਮਰੀਕਾ ਦੀਆਂ ਫੋਰਸਸ ਨੇ 29 ਜਿਹੜੇ ਵੈਸਲਸ ਆ ਉਹਨਾਂ ਨੂੰ ਆਪਣੇ ਕਬਜ਼ੇ ਦੇ ਅੰਡਰ ਰੱਖਿਆ ਹੋਇਆ, ਉਹਨਾਂ ਨੂੰ ਰੀਡਾਇਰੈਕਟ ਕੀਤਾ ਹੋਇਆ ਹੈਗਾ ਆ। ਸੋ ਫੀਲਨ ਨੂੰ ਲਾਸਟ ਟਾਈਮ ਜਿਹੜਾ ਵੈਸਟ ਬੈਂਕ ਦੇ ਵਿੱਚ ਦੇਖਿਆ ਗਿਆ ਸੀ। ਅੱਜ ਤੇ ਇੱਕ ਬਿਜ਼ਨਸਮੈਨ ਆ, ਉਹਨਾਂ ਦੇ ਕੋਲ ਪਹਿਲਾਂ ਕੋਈ ਮਿਲਟਰੀ ਦਾ ਐਕਸਪੀਰੀਅੰਸ ਹੈ ਨਹੀਂ। ਉਹ ਤਾਂ ਉਹਨਾਂ ਦੀ ਵਾਈਫ ਨੇ ਮਿਲੀਅਨਸ ਆਫ ਡਾਲਰ ਜਿਹੜੇ ਟਰੰਪ ਉਹਨਾਂ ਦੀ ਕੈਂਪੇਨ ਦੇ ਲਈ ਇਕੱਠੇ ਕੀਤੇ ਸੀ 2025 ਦੇ ਵਿੱਚ, ਜਦੋਂ ਉਹਨਾਂ ਦੀ ਕਨਫਰਮੇਸ਼ਨ ਹੋਈ ਆ ਉਸ ਤੋਂ ਪਹਿਲਾਂ। ਜੀ ਬਿਲਕੁਲ। ਸੋ ਸੈਕਟਰੀ ਨੇਵੀ ਦੇ ਆ, ਸੋ ਜਿੱਦਾਂ ਨੇਵੀ ਨੇ ਬਲੌਕੇਡ ਲਾਇਆ ਹੋਇਆ ਇਸ ਟਾਈਮ। ਸੋ ਪਹਿਲਾਂ ਤਾਂ ਰਿਜ਼ਾਈਨ ਦੀ ਚਰਚਾ ਚੱਲੀ ਸੀ ਜਿੱਦਾਂ ਤੁਸੀਂ ਕਿਹਾ, ਤੇ ਐਕਸੀਓਸ, CNN, ਵਾਲ ਸਟਰੀਟ ਜਰਨਲ, ਨਿਊਯਾਰਕ ਟਾਈਮਸ, ਹੁਣ ਸਾਰੇ ਜਾਣੇ ਇਹ ਕਹਿ ਰਹੇ ਵੀ ਫਾਇਰ ਇਹਨਾਂ ਨੂੰ ਕੀਤਾ ਗਿਆ ਹੈਗਾ ਆ। ਅਜੇ ਵੀਕ 2 ਵੀਕ ਹੀ ਹੋਏ ਆ ਲੜਾਈ ਦੇ ਦਰਮਿਆਨ। ਚੀਫ ਆਫ ਆਰਮੀ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਸੀ। ਉਹ ਵੀ ਜਿਹੜੇ ਚਲੇ ਗਏ ਜਦੋਂ ਅਮਰੀਕਾ ਜਿਹੜਾ ਹਰਜੋਤ ਸਿੰਘ ਜੀ ਇੱਕ ਲੜਾਈ ਦੇ ਵਿੱਚ ਲੱਗਾ ਹੈ, ਤੇ ਦੋ ਟੌਪ ਦੇ ਮਿਲਟਰੀ ਦੇ ਜਿਹੜੇ ਕਮਾਂਡਰ ਕਹਿ ਲਓ ਜਾਂ ਟੌਪ ਦੇ ਜਿਹੜੇ ਲੀਡਰ ਆ, ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਫੀਲਨ ਆ ਉਹ ਅੰਡਰਸਟੈਂਡ ਨਹੀਂ ਕਰ ਪਾ ਰਹੇ ਸੀਗੇ ਵੀ ਇਹ ਬੌਸ ਨਹੀਂ ਹੈਗੇ ਖੁਦ। ਇਹ ਕਹਿੰਦੇ ਵੀ ਉਹਨਾਂ ਦਾ ਜੌਬ ਸੀਗੀ ਆਰਡਰਸ ਫੋਲੋ ਕਰਨਾ। ਵੀ ਜੇ ਆਰਡਰ ਫੋਲੋ ਨਹੀਂ ਕਰਨਗੇ ਤੇ ਉਹਨਾਂ ਨੂੰ ਕਹਿੰਦੇ ਵੀ ਉਹ ਕੀ ਸੋਚਦੇ ਸੀਗੇ ਵੀ ਉਹਨਾਂ ਨੂੰ ਚੱਲਣ ਦਿੱਤਾ ਜਾਊਗਾ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ, ਸੋ ਕਹਿੰਦੇ ਵੀ ਇਹ ਵੀ ਦੱਸਿਆ ਗਿਆ ਵੀ ਪੀਟ ਹੈਗਸਥ ਤੇ ਫੇਲਨ ਦੀ ਆਪਸ ਦੇ ਵਿੱਚ ਨਹੀਂ ਸੀ ਬਣਦੀ। ਇਹ ਵੀ ਇੱਕ ਕਾਰਨ ਜਿਹੜਾ ਹੋ ਰਿਹਾ ਆ। ਹੁਣ ਜਿਹੜੇ ਨੇਵੀ ਦੇ ਅੰਡਰ ਸੈਕਟਰੀ ਹੰਗ ਕਾਓ, ਉਹ ਹੁਣ ਐਕਟਿੰਗ ਕਪੈਸਿਟੀ ਦੇ ਵਿੱਚ ਕਾਰਜਕਾਰੀ ਤੌਰ ਦੇ ਉੱਤੇ ਜਿਹੜੇ ਨੇਵੀ ਦੇ ਸਕੱਤਰ ਦੇ ਤੌਰ ਤੇ ਭੂਮਿਕਾ ਜਿਹੜੀ ਉਹ ਨਿਭਾਉਣਗੇ। ਤੇ ਜਿਹੜੇ ਪੀਟ ਹੈਗਸਥ ਆ ਜੋ ਪੈਂਟਾਗਨ ਦੇ ਚੀਫ ਆ, ਡਿਪਾਰਟਮੈਂਟ ਆਫ ਡਿਫੈਂਸ ਦੇ ਜਿਹੜੇ ਸਕੱਤਰ ਆ, ਉਹਨਾਂ ਨੂੰ ਕਹਿੰਦੇ ਵੀ ਇਹ ਮਹਿਸੂਸ ਹੋ ਰਿਹਾ ਸੀਗਾ ਵੀ ਜਿਹੜਾ ਫੀਲਨ ਆ ਉਹ ਬਾਈਪਾਸ ਕਰ ਰਿਹਾ ਚੇਨ ਆਫ ਕਮਾਂਡ ਟੂ ਮੱਚ। ਕਹਿੰਦੇ ਸਿੱਧਾ ਟਰੰਪ ਦੇ ਕੋਲ ਜਿਹੜੇ ਜਾ ਰਹੇ ਆ ਮੇਰੇ ਥਰੂ ਹੋਣ ਦੀ ਬਜਾਏ। ਸੋ ਇਹ ਇਹਨਾਂ ਦੀ ਜਿਹੜੀ ਫਾਇਰਿੰਗ ਇਸ ਮੌਕੇ ਜਿਹੜੀ ਉਹ ਆਈ ਆ। ਹੈਗਸਥ ਦਾ ਕਹਿੰਦੇ ਵੀ ਆਲਰੇਡੀ ਆਰਮੀ ਦੇ ਜਿਹੜੇ ਸਕੱਤਰ ਹੈਗੇ ਆ ਡੈਨ ਡ੍ਰਿਸਕੋਲ, ਉਹਨਾਂ ਦੇ ਨਾਲ ਵੀ ਜਿਹੜੀ ਫ੍ਰਿਕਸ਼ਨ ਆ ਉਹ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਸੋ ਕਹਿੰਦੇ ਵੀ ਜਿਹੜੇ ਡੈਨ ਡ੍ਰਿਸਕੋਲ ਆ ਉਹ ਬੜੇ ਕਲੋਜ਼ ਫਰੈਂਡ ਨੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਦੇ। ਸੋ ਟਰੰਪ ਪ੍ਰਸ਼ਾਸਨ ਦੇ ਵਿੱਚ ਜੋ ਇਸ ਟਾਈਮ ਉਥਲ ਪੁਥਲ ਚੱਲ ਰਹੀ ਹੈ, ਕੱਲ ਲੇਬਰ ਦੀ ਸਕੱਤਰ ਆਪਣੇ ਬਾਡੀਗਾਰਡ ਦੇ ਨਾਲ ਜਿਹੜੇ ਉਹ ਸੰਬੰਧਾਂ ਨੂੰ ਲੈ ਕੇ, ਸ਼ਰਾਬ ਵਾਲੀ ਗੱਲ ਨੂੰ ਜਿਹੜੀ ਉਹ ਲੈ ਕੇ ਉਹਨੂੰ ਬਾਹਰ ਦਾ ਰਸਤਾ, ਇੱਕ ਜਿਹੜੀ ਉਸਦੀ ਆਲਰੇਡੀ ਇਨਵੈਸਟੀਗੇਸ਼ਨ ਇੰਟਰਨਲ ਚੱਲ ਰਹੀ ਸੀ ਉਹਦੇ ਕਰਕੇ ਉਹਨੂੰ ਅਸਤੀਫਾ ਦੇਣਾ ਪਿਆ। ਕ੍ਰਿਸਟੀ ਨਿਯੋਮ ਦਾ ਰੌਲਾ ਪੈ ਰਿਹਾ ਆ, ਕੈਸ਼ ਪਟੇਲ ਦਾ ਰੌਲਾ ਜਿਹੜਾ ਉਹ ਪਿਆ ਆ, ਤੇ ਹੁਣ ਜਿਹੜੇ ਆਰਮੀ ਦੇ ਵਿੱਚ ਜਿਹੜੀਆਂ ਸ਼ਾਖਾਵਾਂ ਆ ਉਹਨਾਂ ਦੇ ਜਿਹੜੇ ਟੌਪ ਦੇ ਲੀਡਰ ਆ ਉਹਨਾਂ ਦੀ ਵੀ ਜਿਹੜੀ ਆ ਉਹ ਰੌਲਾ ਰੱਪਾ ਇਸ ਦੇ ਵਿੱਚ ਚੱਲ ਰਿਹਾ। ਸੋ ਨਾਟ ਆਲ ਇਜ਼ ਨਾਟ ਦੈਟ ਗੁੱਡ। ਸੋ ਆਪਾਂ ਓਵਰਆਲ ਜਿਹੜਾ ਉਹ ਕਹਿ ਸਕਦੇ ਆ, ਪਰ ਦੇਖਦੇ ਆ ਕਿਉਂਕਿ ਇਹ ਸਾਰੇ ਜਿੰਨੇ ਵੀ ਸਕੱਤਰ ਹੁੰਦੇ ਆ ਹਰਜੋਤ ਸਿੰਘ ਜੀ ਪ੍ਰੈਜ਼ੀਡੈਂਟ ਦੀ ਡਿਸਕ੍ਰੈਸ਼ਨ ਦੇ ਉੱਤੇ ਹੁੰਦੇ ਆ ਵੀ ਉਹ ਬੰਦੇ ਜਿਹੜੇ ਲਾਉਣੇ ਆ ਜਿਹੜੇ ਕਿ ਉਹਨਾਂ ਦੇ ਆਰਡਰਸ ਨੂੰ ਪ੍ਰੈਜ਼ੀਡੈਂਟ ਦੇ ਨਾਲ ਜਿਹੜੀ ਤਵੱਕੋ ਵੀ ਰੱਖਣ। ਤੇ ਇਵੈਂਚੁਅਲੀ ਜਿਹੜੀ ਇਹ ਚੀਜ਼ ਹੁੰਦੀ ਹੈ, ਜਿਹੜੇ ਅਮਰੀਕਨ ਲੋਕ ਆ ਉਹ ਸੋਚਦੇ ਆ ਵੀ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਜਿਹੜਾ ਉਹ ਕਹਿਣ ਦਾ ਮਾਦਾ ਵੀ ਜਿਹੜਾ ਉਹ ਰੱਖਣ। ਸੋ ਇਹ ਜਿਹੜੇ ਫੀਲਨ ਆ ਉਹਨਾਂ ਦੀ ਹੁਣ ਜਿਹੜੀ ਆ ਨੇਵੀ ਦੇ ਸਕੱਤਰ ਆ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਆ ਜਦ ਨੇਵੀ ਦਾ ਬਲੌਕੇਡ ਈਰਾਨ ਦੇ ਪੋਰਟਸ ਨੂੰ ਚੱਲ ਰਿਹਾ ਹੈ।